ਕਾਰਡ ਤੋੜ ਬਣ ਚੁੱਕਾ ਆ ਜਿਹੜਾ ਇਸ ਟਾਈਮ ਸ਼ਟਡਾਊਨ ਆ ਗਵਰਨਮੈਂਟ ਦਾ। ਸੋ ਉਸ ਦਾ ਤੁਹਾਡੀ ਜਿਹੜੀ ਇੰਡਸਟਰੀ ਦੇ ਉੱਤੇ ਕੀ ਆਪਾਂ ਅਸਰ ਦੇਖ ਰਹੇ ਹਾਂ ਡੈਟ ਦੇ ਵਿੱਚ ਜਿਹੜੇ ਲੋਕ ਇਸ ਟਾਈਮ ਫਸੇ ਪਏ ਆ ਉਹਨਾਂ ਨੂੰ ਲੈ ਕੇ? ਜੀ ਬਿਲਕੁਲ, ਰਿਕਾਰਡ ਤੋੜ ਅਸਰ ਦੇ ਨਾਲ ਇਸ ਟਾਈਮ ਜਿਹੜਾ ਡੈਟ ਉਸ ਤੋਂ ਪਹਿਲਾਂ ਵੀ ਇਨਫੈਕਟ ਜਿਹੜੀ ਆ ਡੈਟ ਦਾ ਇਸ ਸਾਲ ਦੇ ਸ਼ੁਰੂਆਤ ਤੋਂ ਹੀ ਲੈ ਕੇ ਆਪਾਂ ਗੱਲ ਕਰੀਏ ਤੇ ਉਦੋਂ ਤੋਂ ਹੀ ਡੈਟ ਜਿਹੜਾ ਰੈਕਡ ਹਾਈ ਆ, ਔਰ ਉਹ ਐਵਰੀ ਸਿੰਗਲ ਡੇ ਵੱਧਦਾ ਜਾ ਰਿਹਾ। ਇੰਡਸਟਰੀ ਦਾ ਓਵਰਆਲ ਇਹ ਫਰਕ ਪੈ ਰਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਬੈਂਕਰਪਸੀ ਵੱਧਦੀ ਹੈ ਹੁਣ, ਫੋਰਕਲੋਜ਼ਰ ਜਿਹੜੇ ਨੇ ਆਲ ਓਵਰ ਦਾ ਕੰਟਰੀ, ਮਤਲਬ ਕੁਝ ਸਟੇਟਾਂ ਜ਼ਿਆਦਾ ਵੱਧ ਗਏ ਨੇ, ਕੁਝ ਸਟੇਟਾਂ 'ਚ ਇਸ ਟਾਈਮ ਘੱਟ ਨੇ, ਪਰ ਆਉਣ ਵਾਲਾ ਜਿਹੜਾ ਸਾਲ ਹੈ ਇਹਦੇ ਵਿੱਚ ਫੋਰਕਲੋਜ਼ਰਸ, ਸ਼ਾਰਟ ਸੇਲਸ ਜਿਹੜਾ ਇੱਕ 2008 ਦੇ ਲਾਗੇ ਜਿਹੜਾ ਇੱਕ ਸਿਨੈਰੀਓ ਬਣਿਆ ਸੀ ਉਹਦੇ ਬਣਨ ਦੇ ਜਿਹੜੇ ਅਸਾਰ ਨਜ਼ਰ ਆਉਂਦੇ ਪਏ ਨੇ। ਪਰ ਜੇ ਆਪਾਂ ਸਿਰਫ ਕ੍ਰੈਡਿਟ ਕਾਰਡ ਦੇ ਡੈਟ ਦੀ ਗੱਲ ਕਰੀਏ, ਮੈਜੋਰਿਟੀ ਜਿਹੜੇ ਬਿਜ਼ਨਸ ਨੇ ਅੰਡਰ ਵਾਟਰ ਨੇ, ਜੌਬਸ ਨੇ, ਐਵਰੀ ਸਿੰਗਲ ਡੇ ਜਿਹੜੀ ਲੇਆਫਸ ਹੋ ਰਹੀਆਂ ਨੇ ਤੇ ਕਾਫੀ ਕੰਮ ਜਿਹੜਾ ਚਿੰਤਾਜਨਕ ਹੈ। ਔਨ ਐਵਰੇਜ ਜੇ ਆਪਾਂ ਘਰ ਦੀ ਗੱਲ ਕਰੀਏ ਇਸ ਟਾਈਮ ਤਕਰੀਬਨ ਹਰ ਹਾਊਸ ਹੋਲਡ ਦੇ ਉੱਤੇ 10,000 ਤੋਂ ਵੱਧ ਜਿਹੜਾ ਕਰਜ਼ਾ ਜਿਹੜਾ ਉਹ ਚੜ ਚੁੱਕਿਆ। ਸੋ ਥਿੰਗਸ ਆਰ ਨਾਟ ਲੁਕਿੰਗ ਗੁੱਡ। ਔਰ ਆਉਣ ਵਾਲਾ ਜਿਹੜਾ ਟਾਈਮ ਹੈ ਇਹਦਾ ਜਿਹੜਾ ਇੰਪੈਕਟ ਹੈ ਇਸ ਟਾਈਮ ਜਿਹੜਾ ਸ਼ਟਡਾਊਨ ਚੱਲਿਆ ਇਹਦਾ ਇੰਪੈਕਟ ਇਸ ਟਾਈਮ ਤੇ ਹੈਗਾ ਹੀ ਹੈਗਾ, ਪਰ ਆਉਣ ਵਾਲੇ ਟਾਈਮ 'ਚ ਇਹਦਾ ਇੰਪੈਕਟ ਜਿਹੜਾ ਉਹ ਜ਼ਿਆਦਾ ਨਜ਼ਰ ਆਉਣਾ ਜਿਹੜੇ ਆਫਟਰ ਇਫੈਕਟਸ ਨੇ। ਜੀ ਸੋ ਬਿਲਕੁਲ 18.6 ਟ੍ਰਿਲੀਅਨ ਡਾਲਰ ਦੀ ਡੈਪਟ ਆ ਅੱਜ ਦੀ ਡੇਟ ਦੇ ਵਿੱਚ। ਤੇ ਸਭ ਤੋਂ ਜਿਹੜਾ ਬੈਡ ਪਾਰਟ ਆ ਜਿਹੜੇ 18 ਸਾਲ ਤੋਂ 29 ਸਾਲ ਦੇ ਆ ਉਹ ਲੇਟ ਆ ਬਹੁਤ ਪੇਮੈਂਟਾਂ 'ਚ। ਸੋ ਇਹੀ ਏਜ ਹੁੰਦੀ ਆ ਜਦੋਂ ਬੰਦਾ ਜ਼ਿਆਦਾ ਪੈਸੇ ਕਮਾਉਂਦਾ ਜਾਂ ਗੁੱਡ ਜੌਬ ਲੱਭਦਾ ਹੈਗਾ। ਸਟੂਡੈਂਟ ਲੋਨ ਦੀ ਡੈਪਟ ਜਿਹੜੀ ਆ 1.65 ਟ੍ਰਿਲੀਅਨ ਡਾਲਰ ਆ। ਮੌਰਗੇਜ ਦੀ 13.7 ਟ੍ਰਿਲੀਅਨ ਡਾਲਰ। ਕੰਸਟਰਕਸ਼ਨ ਇੰਡਸਟਰੀ ਦੀ ਅੱਜ ਆਪਾਂ ਖਬਰ ਕਰਨੀ ਸੀ, ਬਹੁਤ ਬੁਰਾ ਹਾਲ ਆ ਕਿਉਂਕਿ 70% ਉਹਦੇ ਵਿੱਚ ਜਿਹੜੀ ਲੇਬਰ ਹੁੰਦੀ ਆ ਉਹ ਫੋਰਨ ਬੋਰਨ ਆ ਤੇ ਉਹਨਾਂ ਨੂੰ ਬੰਦੇ ਨਹੀਂ ਲੱਭ ਰਹੇ ਹੈਗੇ। ਬਹੁਤ ਸਾਰੇ ਜਿਹੜੇ ਪ੍ਰੋਜੈਕਟ ਆ ਉਹ ਸਟੈਂਡ ਸਟਿਲ ਆ, ਖੜ ਗਏ ਆ। ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਜਿਹੜੇ ਨਵੇਂ ਘਰਾਂ ਦੀ ਕੰਸਟਰਕਸ਼ਨ ਆ 2 ਮਹੀਨਿਆਂ ਲਈ ਉਹਨੇ ਬੰਦ ਕੀਤੀ ਆ ਬਹੁਤ ਸਾਰੇ ਪ੍ਰੋਜੈਕਟ ਤੇ। ਜੀ ਵੀ ਬੰਦੇ ਨਹੀਂ ਮਿਲ ਰਹੇ ਕੰਮ ਲਈ ਤੇ ਉਤੋਂ ਮਾਰਕੀਟ ਸਲੋ ਆ, ਜਿਹੜੀ ਲੇ ਆਫ ਆ ਧੜਾ ਧੜ ਹੋ ਰਹੀ IT ਸੈਕਟਰ ਦੇ ਵਿੱਚ। ਸੋ ਕਾਫੀ ਬੁਰਾ ਹਾਲ ਜਿਹੜਾ ਚੱਲ ਰਿਹਾ। ਸੋ ਜਿੱਦਾਂ ਲੇ ਆਫ ਦੀ ਗੱਲ ਨਿਰਮਲ ਜੀ ਹਰਜੋਤ ਜੀ ਨੇ ਕੀਤੀ ਆ, 1.1 ਮਿਲੀਅਨ ਜੌਬਸ ਜਿਹੜੀਆਂ ਕੱਟ ਹੋਈਆਂ ਆ ਇਸ ਸਾਲ ਦੇ ਵਿੱਚ। ਕਹਿੰਦੇ ਵੀ ਰਿਸੈਸ਼ਨ ਲਾਈਕ ਲੈਵਲਸ ਜਿਹੜੇ ਆ ਲੇ ਆਫ ਦੇ ਆਪਾਂ ਨੂੰ ਨਜ਼ਰ ਜਿਹੜੇ ਆ ਰਹੇ ਆ। ਸੋ ਇਹ ਹੁਣ ਜਿੱਦਾਂ ਤੁਸੀਂ ਕਿਹਾ ਵੀ ਐਵਰੇਜ ਹਾਊਸ ਹੋਲਡ ਡੈਟ $10,000 ਦੇ ਉੱਤੇ ਆ, ਉਤੋਂ ਇਹਦੇ ਵਿੱਚ ਰੱਬ ਨਾ ਕਰੇ ਕਿਸੇ ਦੀ ਜੌਬ ਵਗੈਰਾ ਜੇ ਲੈ ਜਾਂਦੀ ਆ ਜਾਂ ਚਲੇ ਜਾਂਦੀ ਆ। ਸੋ ਇਹ ਤਾਂ ਬੜੀ ਕਸੂਤੀ ਸਥਿਤੀ 'ਚ ਬੰਦਾ ਫਸ ਜਾਂਦਾ ਹੈ। ਸੋ ਉੱਥੇ ਤੁਹਾਡਾ ਕੀ ਰੋਲ ਰਹਿ ਜਾਂਦਾ ਹੈ? ਦੇਖੋ ਗੱਲ ਇਹੀ ਹੈ ਕਿ ਜਨਰਲੀ ਕੀ ਹੁੰਦਾ ਕਈ ਵਾਰ ਪੈਨਿਕ ਹੋ ਜਾਂਦੇ ਆ। ਔਨ ਐਵਰੇਜ ਜੇ ਆਪਾਂ ਗੱਲ ਕੀਤਾ, ਜਦੋਂ ਤੁਸੀਂ ਹੁਣ ਹਰਜੋਤ ਭਾਜੀ ਨੇ ਵੀ ਗੱਲ ਕੀਤੀ ਹੈ ਬੇ ਏਰੀਏ ਦੀ, ਬੇ ਏਰੀਏ ਦੇ ਵਿੱਚ ਜਦੋਂ ਪੈਂਡੈਮਿਕ ਦੇ ਟਾਈਮ ਚੱਲਦਾ ਪਿਆ ਸੀ ਔਨ ਐਵਰੇਜ ਸ਼ਾਰਟੇਜ ਹੀ ਹਰ ਪਾਸੇ। ਮੋਸਟਲੀ ਲੋਕੀ 2-2 3-3 ਜੌਬਸ ਵੀ ਕਰ ਰਹੇ ਹਨ ਬਿਕੋਜ਼ ਘਰੋਂ ਲੋਕੀ ਕੰਮ ਕਰਦੇ ਪਏ ਹਨ। ਉਦੋਂ ਓਵਰ 500,000 ਸ਼ਾਰਟੇਜ ਹੀ ਜਿਹੜੇ IT ਇੰਡਸਟਰੀ 'ਚ ਲੋਕਾਂ ਦੀ। ਹੁਣ ਅੱਜ ਜਿਹੜੇ ਲੋਕਾਂ ਦੀ ਜੌਬ ਜਾ ਰਹੀ ਹੈ ਐਵਰੇਜ ਟਾਈਮ 9 ਮਹੀਨੇ ਉਹਨਾਂ ਨੂੰ ਦੁਬਾਰਾ ਜੌਬ ਮਿਲਣ ਵਾਸਤੇ। ਤੇ ਹੁਣ ਕੀ ਹੁੰਦਾ ਕਿ ਪੈਨਿਕ ਹੀ ਹੋ ਜਾਂਦੇ ਆ ਕਿ ਅਸੀਂ ਕਰੀਏ ਕੀ। ਘਰਾਂ ਦੀ ਪੇਮੈਂਟਸ, ਬਾਕੀ ਪੇਮੈਂਟਸ, ਘਰਾਂ ਦੀ ਪੇਮੈਂਟ ਲੋਕੀ ਨਹੀਂ ਤੋੜਨੀਆਂ ਚਾਹੁੰਦੇ। ਅਫਕੋਰਸ ਹਰ ਬੰਦੇ ਨੂੰ ਛੱਤ ਚਾਹੀਦਾ। ਔਰ ਇੱਕ ਉਹਦੇ 'ਚ ਇੱਕ ਪੋਜ਼ੀਟਿਵ ਪੁਆਇੰਟ ਇਹ ਵੀ ਹੈਗਾ ਕਿ ਜਦੋਂ ਪੈਂਡੈਮਿਕ ਹੀ ਉਦੋਂ ਜਿਹੜੇ ਇੰਟਰਸਟ ਰੇਟ ਰੀਫਾਈਨੈਂਸ ਹੋਏ ਨੇ ਉਹ ਬੜੇ ਲੋ ਰੇਟ ਤੇ ਨੇ, 2.5-3% ਦੇ ਵਿੱਚ ਹੈਗੇ ਨੇ। ਹਰ ਬੰਦਾ ਚਾਹੁੰਦਾ ਕਿ ਮੈਂ ਉਸ ਇੰਟਰਸਟ ਰੇਟ ਨੂੰ ਰਿਟੇਨ ਕਰਾਂ। ਕਈ ਲੋਕੀ ਇਹ ਵੀ ਕਰਦੇ ਪਏ ਨੇ ਕਿ ਹਾਂ ਵੀ ਘਰਾਂ ਦੇ ਉੱਤੇ ਹੀ ਲੋਕ ਲੈ ਕੇ, ਮੌਰਗੇਜ ਲੈ ਕੇ ਉਹਨੂੰ ਡੈਟ ਨੂੰ ਆਪਣਾ ਪੇ ਆਫ ਕਰਦੇ ਪਏ ਨੇ। ਉਹਦੇ ਨਾਲ ਡਬਲ ਵੈਮੀ ਹੋ ਜਾਂਦੀ ਹੈ। ਪ੍ਰੋਬਲਮ ਇਹ ਹੈ ਕਿ ਇਸ ਟਾਈਮ ਜਿਹੜਾ ਇਸ ਟਾਈਮ ਵੀ ਕਦੇ ਵੀ ਤੁਸੀਂ ਵੇਖੋ ਜਿਹੜਾ ਹੀ ਲੋਕ ਹੁੰਦਾ ਉਹਦਾ ਇੰਟਰਸਟ ਰੇਟ ਬੜਾ ਹਾਈ ਹੁੰਦਾ, prime+1 prime+2 ਜਿਹੜਾ ਚੱਲਦਾ ਪਿਆ। ਸੋ ਇਸ ਟਾਈਮ ਜੇ ਆਪਾਂ ਗੱਲ ਕਰ ਲਈਏ 7-8% ਦੇ ਕੋਲ ਚੱਲਦਾ ਪਿਆ, ਵਿਚ ਇਜ਼ ਸਟਿਲ ਬੈਟਰ। ਜੇ ਆਪਾਂ ਗੱਲ ਕਰੀਏ ਕਿ ਜੇ ਕ੍ਰੈਡਿਟ ਕਾਰਡ ਡੈਟ ਦੀ ਗੱਲ ਕਰੀਏ, ਇੰਟਰਸਟ ਰੇਟ ਦੀ ਗੱਲ ਕਰੀਏ ਤੇ ਉਹ 20% ਤੋਂ ਸ਼ੁਰੂ ਹੁੰਦਾ। ਔਰ ਕਈ ਵਾਰ ਅਸੀਂ ਇਹ ਗੱਲ ਇਸ ਨੂੰ ਇਗਨੋਰ ਕਰ ਦਿੰਦੇ ਹਾਂ ਕਿ ਹਾਂਜੀ ਮਿਨੀਮਮ ਪੇਮੈਂਟ ਦੇਈ ਜਾਂਦੇ ਆ, ਪਰ ਸਾਨੂੰ ਇਸ ਗੱਲ ਦਾ ਪਤਾ ਕਿ ਮਿਨੀਮਮ ਪੇਮੈਂਟ ਜਿਹੜੀ ਹੈ ਉਹ 20% ਦੇ ਉੱਤੇ ਦੇ ਰਿਹਾ। ਔਰ ਮਿਨੀਮਮ ਪੇਮੈਂਟ ਆਪਾਂ ਜੇ ਦਿੰਦੇ ਰਹਿੰਦੇ ਅਗਲੇ 20-25 ਸਾਲ 40-50 ਸਾਲ ਤੱਕ ਆਪਾਂ ਪੇਮੈਂਟ ਚੱਲਦੀ ਰਹਿੰਦੀ ਹੈ। ਸੋ ਇੰਪੋਰਟੈਂਟ ਫੈਕਟਰ ਇਹ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਆਪਣੇ ਖਰਚੇ ਕਿੱਦਾਂ ਘਟਾ ਸਕਦੇ ਹੋ। ਉਹਦੇ 'ਚ ਇਹੀ ਹੈ ਕਿ ਜਿਹੜੇ ਤੁਹਾਡੇ ਖਰਚੇ ਨੇ, ਜਿਹੜਾ ਬੈਡ ਡੈਟ ਹੈ ਖਾਸ ਕਰਕੇ ਜਿਹੜਾ ਤੁਹਾਡਾ ਮਿਨੀਮਮ ਪੇਮੈਂਟ ਜਾ ਰਹੀਆਂ ਨੇ, ਇਹਨੂੰ ਐਲੀਮੀਨੇਟ ਕਿੱਦਾਂ ਕਰ ਸਕਦੇ ਆ। ਸੋ ਇੱਕ ਤਰੀਕਾ ਕਿ ਤੁਸੀਂ ਬਿਲਕੁਲ ਬੰਦ ਕਰ ਦਿਓ। ਔਰ ਜਨਰਲੀ ਕ੍ਰੈਡਿਟ ਕਾਰਡ ਇਹੀ ਚਾਹੁੰਦੇ ਨੇ ਕਿ ਤੁਸੀਂ ਬਿਲਕੁਲ ਬੰਦ ਕਰ ਦਿਓ, ਕੋਈ ਰਿਐਕਟ ਨਾ ਕਰੋ। ਉਹ ਤੁਹਾਡੇ ਉੱਤੇ ਲਾਸੂਟਸ ਕਰ ਦਿੰਦੇ ਨੇ, ਤੁਹਾਡੀ ਵੇਜਸ ਗਾਰਨਿਸ਼ ਕਰ ਦਿੰਦੇ ਨੇ ਔਰ ਤੁਹਾਡੀ ਪ੍ਰਾਪਰਟੀ ਦੇ ਉੱਤੇ ਵੀ ਲੀਨ ਪਾ ਦਿੰਦੇ ਨੇ। ਤੇ ਬੈਸਟ ਤਰੀਕਾ ਇਹੀ ਹੈ ਕਿ ਜਿਹੜੇ ਤੁਹਾਡਾ ਕਰਜ਼ਾ ਹੈਗਾ, ਜਿਹੜਾ ਅਨਸਿਕਿਉਰਡ ਡੈਟ ਹੈ, ਜਿੱਦਾਂ ਭਾਜੀ ਨੇ ਸਾਰੇ ਨੰਬਰਸ ਡਿਸਕਸ ਕੀਤੇ ਨੇ ਆਪਣੇ ਸਟੂਡੈਂਟ ਲੋਨ ਦੇ ਤੇ ਘਰਾਂ ਦੇ। ਜੇ ਆਪਾਂ ਸਿਰਫ ਕ੍ਰੈਡਿਟ ਕਾਰਡ ਦੇ ਡੈਟ ਦੀ ਗੱਲ ਕਰੀਏ ਉਹ ਵੀ 1.3 ਟ੍ਰਿਲੀਅਨ ਉੱਤੇ ਜਾ ਚੁੱਕਿਆ ਤੇ ਆਪਾਂ ਉਹਨੂੰ ਅਪ ਟੂ 60% ਮਾਫ ਕਰਵਾ ਸਕਦੇ ਹਾਂ ਔਰ ਬਾਕੀ ਰਹਿੰਦੇ ਦੀਆਂ ਆਸਾਨ ਕਿਸ਼ਤਾਂ ਬਣਾ ਸਕਦੇ ਹਾਂ।
ਕਈ ਵਾਰ ਇਹ ਵੀ ਸਾਨੂੰ ਕੁਐਸਚਨ ਆਉਂਦਾ ਕਿ ਅਸੀਂ ਬੈਂਕਰਪਸੀ ਫਾਈਲ ਕਰ ਦਈਏ। ਹਾਂਜੀ ਬੈਂਕਰਪਸੀ ਫਾਈਲ ਕਰਨਾ ਉਹਦੇ ਬੜੇ ਡਿਫਰੈਂਟ ਕਨਸੀਕੁਐਂਸਸ ਨੇ, ਚਾਹੇ ਜਿਹੜੀ 3 ਆਪਸ਼ਨ ਨੇ ਚੈਪਟਰ 7, 11 ਤੇ 13। ਜੇ ਆਪਾਂ 13 ਜਾਂ 11 ਕਰਦੇ ਹਾਂ, ਡੈਟ ਰੀਸਟਰਕਚਰ ਕਰਨਾ ਪੈਂਦਾ, ਉਹ 'ਚ ਫੇਰ ਪੇਮੈਂਟਾਂ ਦੇਣੀਆਂ ਪੈਂਦੀਆਂ ਔਰ ਬੈਂਕਰਪਸੀ ਵੀ ਹੋ ਜਾਂਦੀ ਹੈ। ਔਰ ਜੇ ਆਪਾਂ 7 ਕਰਦੇ ਹਾਂ, ਪਹਿਲਾਂ ਤੇ ਉਹ ਜਦੋਂ ਦਾ ਲਾਸਟ ਟਾਈਮ ਤੇ ਬੁਸ਼ ਐਡਮਿਨਿਸਟ੍ਰੇਸ਼ਨ ਆਈ, ਉਹਨਾਂ ਨੇ ਬੜਾ ਡਿਫਿਕਲਟ ਕਰ ਦਿੱਤਾ ਔਰ ਬੜੇ ਐਸੇ ਡੈਟ ਨੇ ਜਿੱਦਾਂ ਸਟੂਡੈਂਟ ਲੋਨ ਵੀ ਆਉਂਦਾ, ਉਹਦੇ 'ਚ ਰਾਈਟ ਆਫ ਨਹੀਂ ਹੁੰਦਾ ਔਰ ਜਿਹੜਾ ਠੀਕ ਹੈ ਉਹਦੇ ਬਾਅਦ ਵੀ ਚੀਜ਼ਾਂ ਲਿਕੁਇਡੇਟ ਕਰਨੀਆਂ ਪੈਂਦੀਆਂ ਨੇ। ਸੋ ਮੈਂ ਇਹੀ ਕਹਾਂਗਾ ਜੇ ਸਾਡਾ ਪ੍ਰੋਗਰਾਮ ਹੈ ਸੈਟਲਮੈਂਟ ਦਾ, ਚਾਹੇ ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਉਹਦੇ ਵਾਸਤੇ ਤੁਸੀਂ ਕਾਲ ਕਰ ਲਓ। ਯੂ ਕੈਨ ਸੇਵ ਅਪ ਟੂ 60% ਔਰ ਇੱਕ ਨਿੱਕਾ ਪੈਸਾ ਵੀ ਤੁਹਾਨੂੰ ਨਹੀਂ ਪੇ ਕਰਨਾ ਪੈਣਾ ਜਿੰਨਾ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਸੋ ਦਿਸ ਇਜ਼ ਦਾ ਬੈਸਟ ਆਪਸ਼ਨ ਇਸ ਟਾਈਮ ਜੋ ਹਾਲਾਤ ਚੱਲਦੇ ਪਏ ਨੇ। ਔਰ ਇਹ ਨਾ ਹੋਏ ਕਿ ਇਹ ਜਿਹੜੀ ਆਪਸ਼ਨ ਵੀ ਕੱਲ ਨੂੰ ਅਵੇਲੇਬਲ ਨਾ ਹੋਏ, ਜੀ ਇਹ ਤੋਂ ਪਹਿਲਾਂ ਕਾਲ ਕਰ ਜੀ। ਅੱਛਾ ਨਿਮਰਮਾਨ ਜੀ, ਆਪਾਂ ਨਹੀਂ ਚਾਹੁੰਦੇ ਵੀ ਚਲੋ ਕੋਈ ਅਜਿਹਾ ਬੰਦਾ ਅਜਿਹੀ ਬੈਂਕਰਪਸੀ ਵਰਗੀ ਸਥਿਤੀ ਦੇ ਵਿੱਚ ਜਿਹੜਾ ਉਹ ਪਹੁੰਚੇ, ਸਾਰੇ ਜਣੇ ਠੀਕ ਚੱਲਦੇ ਰਹਿਣ। ਤੁਹਾਨੂੰ ਕਾਲ ਕਰਨ ਤੋਂ ਪਹਿਲਾਂ ਬੰਦੇ ਨੂੰ ਆਪ ਆਪਣੇ ਪੱਲਿਓਂ ਕੀ ਕਰ ਲੈਣਾ ਚਾਹੀਦਾ ਹੈ ਵੀ ਹਾਂ ਮੈਂ ਦੇਖ ਲਈਏ ਵੀ ਸਾਡੇ ਜਿਹੜੇ ਮਨੀ ਆ ਅਸੀਂ ਸਹੀ ਢੰਗ ਦੇ ਨਾਲ ਸਪੈਂਡ ਕਰ ਰਹੇ ਹਾਂ, ਸਹੀ ਪਾਸੇ ਵੱਲ ਨੂੰ ਜਾ ਰਹੀ ਹੈ? ਬਿਲਕੁਲ ਬਿਲਕੁਲ, ਆਈ ਥਿੰਕ ਥੋੜਾ ਜਿਹਾ ਖਾਸ ਕਰ ਆਪਣੇ ਭਾਈਚਾਰੇ 'ਚ ਹੁੰਦਾ ਹੈ, ਕਈ ਵਾਰ ਮੈਂ ਦੇਖਿਆ ਬੜਾ ਕਿ ਹਾਂ ਵੀ ਇੱਕ ਭੜਪੜਾ ਜਿਹਾ ਬਣਿਆ ਹੁੰਦਾ। ਆਪਾਂ ਚਾਹੁੰਦੇ ਹਾਂ ਕਿ ਪਬਲਿਕਲੀ ਲੋਕਾਂ ਨੂੰ ਨਾ ਪਤਾ ਲੱਗੇ ਕਿ ਹਾਂ ਵੀ ਸਿਚੁਏਸ਼ਨ ਜਿਹੜੀ ਖਰਾਬ ਚੱਲਦੀ ਪਈ ਹੈ। ਤੇ ਆਫ ਕੋਰਸ ਜਿਹੜੀ ਸਾਡੀ ਗੱਲ ਇੱਕ ਇੰਪੋਰਟੈਂਟ ਹੈ ਕਿ ਜਦੋਂ ਤੁਸੀਂ ਕਾਲ ਕਰਦੇ ਹੋ 100% ਕੌਨਫੀਡੈਂਸ਼ੀਅਲ ਤੁਹਾਡੀ ਗੱਲ ਰਹਿੰਦੀ ਹੈ। ਔਰ ਜਿਹੜੇ ਤੁਹਾਡੇ ਬਾਕੀ ਐਸੈਟਸ ਨੇ, ਚਾਹੇ ਤੁਹਾਡੀਆਂ ਗੱਡੀਆਂ ਨੇ, ਘਰ ਨੇ, ਜਾਂ ਤੁਹਾਡਾ ਜਿਹੜਾ ਭੜਪੜਾ ਬਣਿਆ ਹੋਇਆ, ਉਹ ਐਜ਼ ਇਜ਼ ਰਹੇਗਾ ਇੰਟੈਕਟ, ਉਹ ਐਜ਼ ਇੰਟੈਕਟ ਰਹੇਗਾ। ਪਰ ਜਦੋਂ ਤੁਹਾਨੂੰ ਇਹ ਲੱਗਦਾ ਕਿ ਮੇਰੀਆਂ ਮਿਨੀਮਮ ਪੇਮੈਂਟਾਂ ਦੇ ਉੱਤੇ ਆ ਗਿਆ ਔਰ ਸਿਸਟਮ ਇਹਦਾ ਸੈੱਟ ਕੀਤਾ ਹੋਇਆ ਪਿਛਲੇ 40 50 70 ਸਾਲ ਦੇ ਉੱਤੇ ਸਿਸਟਮ, ਕਿ ਤੁਸੀਂ ਮਿਨੀਮਮ ਪੇਮੈਂਟ ਵਿੱਚ ਹੌਲੀ ਹੌਲੀ ਜਿੱਦਾਂ ਜਾਂਦੇ ਹੋ ਕਿ ਯੂ ਡੋਂਟ ਫੀਲ ਇਟ, ਤੇ ਲੋਕਾਂ ਨੂੰ ਲੱਗਦਾ ਕਿ ਜਿੱਦਾਂ ਆਪਾਂ ਬਾਕੀ ਪੇਮੈਂਟ ਪੇ ਕਰਦੇ ਹਾਂ, ਘਰ ਦਾ ਬਿਜਲੀ ਪਾਣੀ ਗਰੋਸਰੀ ਕਰਦੇ ਹਾਂ, ਤਾਂ ਮਿਨੀਮਮ ਪੇਮੈਂਟ ਵੀ ਪੇ ਕਰੀ ਜਾਈਏ। ਔਰ ਇਹ ਸਿਸਟਮ ਇੱਕ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ। ਪਰ ਮੈਂ ਇਹ ਕਹਿੰਦਾ ਕਿ ਜੇ ਤੁਸੀਂ ਮਿਨੀਮਮ ਪੇਮੈਂਟ ਦੇਣ ਲੱਗ ਪੈਂਦੇ ਕ੍ਰੈਡਿਟ ਕਾਰਡ ਦੇ, ਚਾਹੇ ਤੁਹਾਡਾ 1 ਹੈ ਤਾਂ ਚਾਹੇ ਤੁਹਾਡੇ 15 ਨੇ, ਔਰ ਜੇ ਤੁਸੀਂ 3 ਮਹੀਨੇ ਤੱਕ ਮਿਨੀਮਮ ਪੇਮੈਂਟ ਦੇ ਰਹੇ ਹੋ, ਦੈਟ ਮੀਨਸ ਕਿ ਉੱਥੇ ਅਨਲੈਸ ਤੁਹਾਡਾ ਕੋਈ ਬਹੁਤ ਵੱਡੀ ਪੇਮੈਂਟ ਰੁਕੀ ਜਿਹੜੀ ਆ ਜਾਣੀ ਹੈ, ਤਾਂ ਤੁਸੀਂ ਸਾਰੇ ਪੈਸੇ ਪੇਮੈਂਟ ਕਰ ਦੇਣੇ ਆ। ਤੁਸੀਂ ਇੱਕ ਵਾਰੀ ਕਾਲ ਕਰ ਲਓ, ਦੇयर इज नो ਆਬਲੀਗੇਸ਼ਨ। ਇਹ ਨਹੀਂ ਕਿ ਤੁਸੀਂ ਕਾਲ ਕੀਤੀ ਤੇ ਤੁਹਾਨੂੰ ਇਹਦੇ ਸੈਟਲਮੈਂਟ ਚ ਐਨਰੋਲ ਕਰਨਾ ਹੀ ਪੈਣਾ। ਤੋਂ 3 ਮਹੀਨਿਆਂ ਬਾਅਦ ਜੇ ਤੁਹਾਡੀ ਹੈਗੀ ਹੈ ਤਾਂ ਦਿਸ ਇਜ਼ ਅ ਸਾਈਨ ਆਫ ਫਾਈਨੈਂਸ਼ੀਅਲ ਹਾਰਡਸ਼ਿਪ। ਠੀਕ ਔਰ ਹੈ ਇਸ ਟਾਈਮ ਕਿਉਂਕਿ ਓਵਰਆਲ ਹਾਰਡਸ਼ਿਪ ਚੱਲਦੀ ਪਈ ਹੈ, ਸੈਟਲਮੈਂਟ ਲੈਣਾ ਔਰ ਤੁਹਾਡੇ ਵਾਸਤੇ ਉਹਦੇ ਵਿੱਚ ਇੱਕ ਪ੍ਰੋਗਰਾਮ ਬਣਾਉਣਾ ਫਾਈਨੈਂਸ਼ੀਅਲ ਹਾਰਡਸ਼ਿਪ ਚੋਂ ਨਿਕਲਣ ਦਾ, ਉਹਦੇ ਆਪਸ਼ਨ ਜਿਹੜੇ ਨੇ ਮੱਚ ਬੈਟਰ ਨੇ, ਬਜਾਏ ਕਿ ਜਦੋਂ ਇਕਨੋਮੀ ਬਿਲਕੁਲ ਸਾਰੇ ਪਾਸੇ ਫਲਰਿਸ਼ ਕਰਦੀ ਹੁੰਦੀ ਹੈ।